आप साहब माशाल्लाह दुकान तो ਤੁਹਾਡੀ ਕਾਫੀ ਅਰਸੇ ਤੋਂ ਮਸ਼ਹੂਰ ਦੁਕਾਨ ਹੈ। बहुत शुक्रिया। ਔਰ ਆਵਾਮ ਕੋਲ ਵੈਸੇ ਤਾਂ ਅਸੀਂ ਅੱਜ ਪੁੱਛ ਦੱਸੇ ਰਹੇ ਹਾਂ ਦੁਕਾਨਦਾਰਾਂ ਕੋ ਕਿ ਕਾਰੋਬਾਰ ਦੇ ਹਾਲਾਤ ਕੈਸੇ ਚੱਲ ਰਹੇ ਹਨ। ਤੁਸੀਂ ਦੱਸੋ, ਤੁਸੀਂ ਕਾਫੀ ਅਰਸੇ ਤੋਂ ਕੰਮ ਕਰ ਰਹੇ ਹੋ, ਤੁਹਾਡਾ ਐਕਸਪੀਰੀਅੰਸ ਵੀ ਕਾਫੀ ਜ਼ਿਆਦਾ ਹੈ, ਅੱਜ ਕੱਲ੍ਹ ਦੇ ਹਾਲਾਤ ਕੈਸੇ ਹਨ? ਕਾਰੋਬਾਰ ਦੇ ਹਾਲਾਤ ਦੋ ਚੀਜ਼ਾਂ ਤੋਂ ਬਹੁਤ ਡਿਸਟਰਬ ਹੋ ਗਏ ਨੇ। ਇੱਕ ਟਾਈਮਿੰਗ ਕਿ 9 ਵਜੇ ਲਾਹੌਰ ਖੁੱਲ੍ਹਦਾ ਹੈ, ਮਤਲਬ 9 8 7 ਵਜੇ ਲਾ ਲਓ ਖੁੱਲ੍ਹਦਾ, 9 ਵਜੇ ਬੰਦ। ਤੇ ਉਹ ਜਿਹੜੇ ਲੋਕ ਨੇ ਕਾਰੋਬਾਰੀ ਬਹੁਤ ਇਸ ਵਜ੍ਹਾ ਤੋਂ ਡਿਸਟਰਬ ਹੋ ਗਏ ਨੇ। ਨੰਬਰ 2 ਜਿਹੜਾ ਇਹ ਮਹਿੰਗਾਈ ਦਾ ਇੱਕ ਤੂਫਾਨ ਹੈ ਪੈਟਰੋਲ ਦੀ ਵਜ੍ਹਾ ਤੋਂ, ਇਹਦਾ ਕਾਰੋਬਾਰ ਬਹੁਤ ਡਿਸਟਰਬ ਹੋ ਗਿਆ। ਤੇ ਮੇਰੀ ਤੁਹਾਡੀ ਉਸ ਦਾ ਇਲਤਜਾ ਵੀ ਹੈ ਮਰੀਮ ਨਵਾਜ਼ ਸਾਹਿਬਾ ਕੋ ਕਿ ਯਾਰ ਸਾਡੇ ਵਾਸਤੇ ਨਾ ਇੱਕ ਤਾਂ ਟਾਈਮ ਨੂੰ ਓਪਨ ਕਰ ਦੇਣ ਫ੍ਰੀ ਫੁੱਲ ਟਾਈਮ, ਜਿਹਦਾ ਲੋਡ ਪਹਿਲੇ ਚੱਲ ਰਿਹਾ ਸੀ ਫੁੱਲ ਟਾਈਮ। ਦੂਸਰਾ ਮਾਰਕੀਟਾਂ ਦੇ ਵਿੱਚ ਜਿਹੜਾ ਇੰਕਰੋਚਮੈਂਟ ਦੀ ਵਜ੍ਹਾ ਤੋਂ ਨਜਾਇਜ਼ ਹੀ ਮਤਲਬ ਟਾਈਮ ਦੀ ਕਦੀ ਵਜ੍ਹਾ ਤੋਂ ਦੂਸਰੀ ਵਜ੍ਹਾ ਤੋਂ ਤਾਜਰਾਂ ਤੰਗ ਕੀਤਾ ਜਾ ਰਹੇ ਨੇ, ਬੰਦ ਕਰ ਦਿਓ। ਇਹ ਜਿਹੜਾ ਕਾਰੋਬਾਰ ਬਹੁਤ ਡਿਸਟਰਬ ਹੋ ਗਿਆ। ਹੋਰ ਕਾਰੋਬਾਰ ਨੂੰ ਕੋਈ ਹਾਲਾਂਕਿ ਪ੍ਰੈਸ਼ਰ ਹੋਇਆ ਸੀ ਲੋਡ 'ਚ ਜ਼ਿਆਦਾ ਤੇ ਇੰਨਾ ਫਰਕ ਨਹੀਂ ਪਿਆ ਸੀ ਜਿੰਨਾ ਇਸ 9 ਵਜੇ ਦੀ ਟਾਈਮਿੰਗ ਦੇ ਨਾਲ ਮਾਰਕੀਟ ਬੰਦ ਹੋ ਗਈ, ਬਹੁਤ ਪ੍ਰੈਸ਼ਰ ਪੈ ਗਿਆ। ਤੇ ਤੁਸੀਂ ਮਿਹਰਬਾਨੀ ਕਰੋ, ਸਾਰਾ ਦਿਨ ਗਰਮੀ ਹੁੰਦੀ ਹੈ ਤੇ ਕੰਮ ਸ਼ੁਰੂ ਹੁੰਦਾ ਹੈ ਤੇ ਦੁਕਾਨ ਬੰਦ ਹੋ ਜਾਂਦੀ ਹੈ। ਇਹ ਲਿਆਦਾ ਇਹ ਬੜਾ ਮਸਲਾ। ਤੁਸੀਂ ਵੈਸੇ ਕਿੰਨੀ ਦੇਰ ਤੱਕ ਬੈਠੇ ਰਹਿੰਦੇ ਹੋ? ਖਾਣ ਪੀਣ ਵਾਲੀਆਂ ਚੀਜ਼ਾਂ ਤਾਂ ਲੇਟ ਵੀ ਖੁੱਲੀਆਂ ਰਹਿੰਦੀਆਂ ਨੇ। ਅਸੀਂ ਤਾਂ 11 ਵਜੇ ਤੱਕ ਸਾਡਾ ਸਿਟਿੰਗ ਟਾਈਮ ਹੁੰਦਾ ਹੈ ਤੇ 11 ਵਜੇ ਤੋਂ ਬਾਅਦ ਖੁੱਲ੍ਹਾ ਹੁੰਦਾ ਡਿਲੀਵਰੀ ਵਗੈਰਾ, ਠੀਕ ਹੈ, ਟੇਕ ਅਵੇ ਵਗੈਰਾ। ਲੇਕਿਨ ਦੇਖੋ ਨਾ, ਅਗਰ ਤੁਹਾਡੀ ਦੁਕਾਨ ਹੈ ਉਹ ਬੰਦ ਹੈ ਤੇ ਮੇਰਾ ਕੀ ਚੱਲੇਗਾ? ਬਿਲਕੁਲ। ਤੁਹਾਡੇ ਕੋਲ ਪੈਸੇ ਨਹੀਂ ਹੈ, ਤੁਸੀਂ ਕਿਸੇ ਚਾਟ ਖਾ ਲਓਗੇ, ਤੁਸੀਂ ਆਪਣੇ ਬੱਚੇ ਵਾਸਤੇ ਨਹੀਂ ਮਿਲੇ ਕਿਸੇ ਲੈ ਕੇ ਜਾਓਗੇ, ਤੁਸੀਂ ਬੱਚੇ ਨੂੰ ਘਰ ਜਾ ਕੇ ਆਈਸਕ੍ਰੀਮ ਵਾਸਤੇ ਵਾਪਸ ਕਿਸੇ ਲਿਆਓਗੇ ਜਾਂ ਤੁਸੀਂ ਪਾਰਟੀ ਕਿਸੇ ਕਰੋਗੇ। ਤੁਹਾਡੀ ਪਾਰਟੀਆਂ ਚੱਲਦੀਆਂ ਨੇ, ਅਸੀਂ ਇਹ ਦੁਕਾਨ ਦਾ ਚੱਲਦਾ ਹੈ ਤੇ ਕਾਰੋਬਾਰ ਬੰਦੇ ਕੋਲ ਬਿਜ਼ਨਸਮੈਨ ਕੋਲ ਪੈਸਾ ਆਉਂਦਾ ਉਹ ਨਹੀਂ ਪਹਿਲੇ ਫਰੂਟ ਜਾਂ ਜੂਸ ਕਰਨਾ ਚਾਹੁੰਦੇ ਨੇ। ਬਿਲਕੁਲ ਬਿਲਕੁਲ। ਜਿਹੜੇ ਹਾਲੇ ਇਹ ਨਿਜ਼ਾਮ ਇਸ ਤਰ੍ਹਾਂ ਖਰਾਬ ਹੋ ਰਿਹਾ ਹੈ। ਅੱਛਾ, ਮਹਿੰਗਾਈ ਦੀ ਵਜ੍ਹਾ ਤੋਂ ਲੋਕਾਂ ਦੀ ਕੁਵਤ ਖਰੀਦ ਘੱਟ ਹੋਈ ਹੈ, ਬਹੁਤ ਘੱਟ ਔਰ ਹਾਈ ਘੱਟ। ਤੁਹਾਨੂੰ ਤੁਹਾਡੇ ਕੋਲ ਵੀ ਗਾਹਕ 2026 ਚੜ੍ਹੇ ਨਾ, ਇਹ 8ਵੇਂ ਮਹੀਨਾ ਹੋ ਗਿਆ, ਯਕੀਨ ਕਰੋ ਇਹ ਆਵਾਮ ਤੇ ਚੜ੍ਹ ਗਿਆ। ਇਹ ਆਵਾਮ ਤੇ ਚੜ੍ਹ ਗਿਆ, ਇਹ ਤਾਂ 8 ਮਹੀਨੇ ਪੂਰੇ ਆਵਾਮ ਤੇ ਚੜ੍ਹ ਗਿਆ। ਇਹ ਲੋਕ ਬਹੁਤ ਤੰਗ ਆ ਗਏ ਨੇ, ਬਹੁਤ ਤੰਗ ਨੇ। ਹਾਲਾਂਕਿ ਮਰੀਮ ਨਵਾਜ਼ ਸਾਹਿਬਾ ਨੇ ਜਿਹੜੀਆਂ ਪਾਲਿਸੀਆਂ ਬਣਾਈਆਂ ਨੇ ਪਿੱਛੇ 5 ਚ ਬਹੁਤ ਅੱਛਾ ਕੰਮ ਰਿਹਾ। ਹਾਲਾਂਕਿ ਪ੍ਰੈਸ਼ਰ ਵੀ ਹੈ ਨਹੀਂ, ਕੰਮ ਅੱਛਾ ਰਿਹਾ। ਹੁਣ ਢਾਈ ਮਾਮਲਾਤ ਇੱਕ ਦੁਕਾਨ ਹੈ, 10 ਮਹਿਕਮੇ ਨੇ। ਇਹ ਹੁਣੇ ਛਾਪਰਾਂ ਵਾਲਾ ਆ ਗਿਆ, ਇਹ ਹੁਣੇ PH ਦੂਸਰਾ ਆ ਗਿਆ, ਇਹ ਫੋਰਸ ਆ ਗਈ ਹੈ, ਇਹ ਆ ਗਿਆ ਜੀ ਕਾਰਪੋਰੇਸ਼ਨ ਆ ਗਈ, LD ਆ ਗਈ, ਇਹ ਵਾਪਾ ਹੈ ਜੀ, ਇਹ ਵਾਸਾ ਜੀ, ਇਹ ਫਲਾਣੀ ਜੇ ਟਮਾਣੀ। ਉਹ ਯਾਰ ਚਲੋ ਕੋਈ ਗੱਲ ਨਹੀਂ, ਮਹਿਕਮੇ ਚੱਲਣੇ ਚਾਹੀਦੇ ਲੇਕਿਨ ਕਾਰੋਬਾਰ ਵੀ ਨਾਲ ਖੋਲ ਦਿਓ ਯਾਰ। ਅੱਛਾ, ਆਪ ਸਭ ਸਰਕਾਰੀ ਮਹਿਕਮਾ ਦਾ ਇੱਕ ਨਹੀਂ ਮਾਨ ਸੀ, ਇਹ ਹੁਣ ਜਦੋਂ 10-10 ਮਹਿਕਮੇ ਆਉਂਦੇ ਨੇ, ਡੀਲ ਕਿਵੇਂ ਕਰਦੇ ਹੋ ਇਹਨਾਂ ਨਾਲ? ਡੀਲ ਅਸੀਂ ਯਕੀਨ ਕਰੋ, ਮੈਂ ਤੁਹਾਨੂੰ ਹਕੀਕਤ ਦੱਸਾਂ, ਸਿਰਫ ਰੋ ਨਹੀਂ ਸਕਦੇ, ਰੋ ਨਹੀਂ ਸਕਦੇ। ਸਾਨੂੰ ਰੋਣਾ ਆਉਂਦਾ ਨਹੀਂ ਹੈ। ਜਿਹਨੇ ਕਾਰੋਬਾਰ ਕੀਤਾ ਨਾ 20 25 40 ਸਾਲ, ਉਹ ਰੋ ਨਹੀਂ ਸਕਦਾ। ਉਹ ਰੋਏਗਾ ਨਾ ਤੇ ਉਹਦੀ ਫੈਮਿਲੀ ਟੁੱਟ ਜਾਏਗੀ, ਉਹ ਘਰ ਟੁੱਟ ਜਾਏਗਾ, ਖਰਾਬ ਹੋ ਜਾਏਗਾ ਫੈਮਿਲੀ। ਅੱਜ ਤੋਂ ਬਾਅਦ ਬੰਦੇ ਨੂੰ ਜਿੰਦਾ ਵੀ ਨਹੀਂ ਹੈ। ਇੱਥੇ ਕਿਹਨੇ ਦੇਣਾ? ਇੱਥੇ ਦੇਣਾ ਥੋੜਾ ਨੇ, ਦੇਣਾ ਤੇ ਹੈ ਕੋਈ ਨਹੀਂ। ਮਰੀਮ ਨਵਾਜ਼ ਨੇ ਹਕੂਮਤ ਬਹੁਤ ਅੱਛੀ ਚਲਾਈ। ਮੇਰੀ ਇਹਦਾ ਕੋਈ ਰਿਕੁਐਸਟ ਹੈ ਕਿ ਯਾਰ 12 ਵਜੇ 1 ਵਜੇ ਮਤਲਬ ਖੋਲ ਦਿਓ, ਕਾਰੋਬਾਰ ਕਰੇ ਦੁਨੀਆ, ਲੋਕ ਕਾਰੋਬਾਰ ਕਰਨ, ਲੋਕ ਕੋਈ ਪਾਬੰਦੀ ਨਾ ਹੋਵੇ। ਮੇਰੇ ਮਹਿਕਮੇ ਵੀ ਚੱਲਦੇ ਨੇ ਯਾਰ, ਇਹ ਮੋਮਬੱਤੀ ਦਾ ਬਿਜਲੀ ਵੀ ਦੇਵਾਂਗੇ, ਪੈਟਰੋਲ ਵੀ 400 ਲਈ ਜਾਵਾਂਗੇ। ਕਾਰੋਬਾਰ ਜੇਬ 'ਚ ਪੈਸੇ ਨਾ ਹੋਣ ਤੇ ਪੈਟਰੋਲ ਅਸੀਂ ਕੀ ਕਰਨਾ ਹੈ ਸਸਤੇ ਨੂੰ। ਪਹਿਲੇ ਤਾਂ ਚੱਲ ਰਹੇ ਸਨ ਜਿਹੜੇ ਪਲਾਸਟਿਕ ਵਾਲੇ ਬੈਗ ਵੀ ਇਸਤੇਮਾਲ ਹੋ ਰਹੇ ਸਨ, ਪਲੇਟਾਂ ਵੀ ਇਸਤੇਮਾਲ ਹੋ ਰਹੀਆਂ ਸਨ, ਲੇਕਿਨ ਹੁਣ ਤਾਂ ਮੇਰੇ ਖਿਆਲ 'ਚ ਬਿਲਕੁਲ ਬੰਦ ਹੋ ਗਿਆ ਨੇ। ਬਿਲਕੁਲ ਕੱਪੜੇ ਦਾ ਬੈਗ, ਮੋਟਾ ਬੈਗ ਫਿਰ ਕਿੰਦੇ 'ਚ ਕਰਕੇ ਦੇ ਰਹੇ ਹੋ ਅੱਜ ਕੱਲ੍ਹ ਚੀਜ਼ਾਂ? ਦੋ ਆਪਸ਼ਨਾਂ ਬਣਾਈ ਹੈ। ਇੱਕ 75 ਮਾਈਕਰੋਨ ਦਾ ਬੈਗ ਹੁੰਦਾ ਮੋਟਾ, ਉਹ ਇਸਤੇਮਾਲ ਕਰਦੇ ਕੱਪੜੇ ਦਾ ਆਇਆ ਹੈ ਬੈਗ, ਉਹ ਇਸਤੇਮਾਲ ਕਰੀਦਾ, ਸਿੱਧੇ ਉਹ ਕਰੀਦਾ। ਬਾਕੀ ਚਲੋ ਉਹ ਵੀ ਬਰਦਾਸ਼ਤ ਹੋ ਰਿਹਾ ਅੱਗੇ ਕੰਮ। ਔਰ ਦਹੀਂ ਬੱਲੇ ਵਗੈਰਾ ਤੁਸੀਂ ਕਿੰਦੇ 'ਚ ਡਾਲ ਕੇ ਦਿੰਦੇ ਹੋ? ਅਸੀਂ ਡਿਸਪੋਜ਼ੇਬਲ ਪੈਕਿੰਗ ਬਣਾਈ ਹੈ, ਠੀਕ ਹੈ, ਉਹਦੇ 'ਚ ਡਾਲ ਕੇ ਦਿੰਦੇ ਹਾਂ ਤੇ ਬਾਅਦ 'ਚੋਂ ਕੱਪੜੇ ਦੇ ਬੈਗ 'ਚ ਪਾ ਦਿੰਦੇ ਹਾਂ। ਠੀਕ ਹੈ। ਬੜਾ ਪਰੇਸ਼ਾਨੀ ਚੱਲ ਰਹੀ ਹੈ ਲੇਕਿਨ ਬਰਦਾਸ਼ਤ ਕਰ ਰਹੇ ਹਾਂ, ਸਹਿ ਰਹੇ ਹਾਂ। ਤੇ ਚਲੋ ਯਾਰ ਇਹ ਮਾਮਲਾ, ਇਹ ਲੇਡੀ ਨੇ ਮਾਮਲਾ ਜਿਹੜਾ ਚਲਾਇਆ ਨਾ, ਬਹੁਤ ਅੱਛੇ ਕੰਮ ਕੀਤੇ ਨੇ। ਇਹਦਾ CCD ਬਣਾਈ ਹੈ, ਪੈਰਾ ਫੋਰਸ ਬਣਾਈ ਹੈ, ਬੜਾ ਅੱਛਾ ਕੰਮ ਕਰ ਰਹੀ ਪੈਰਾ ਫੋਰਸ, ਤੰਗ ਨਹੀਂ ਕਰ ਰਹੀ। ਲੇਕਿਨ ਫਿਰ ਵੀ अगर 9 बजे का टाइम होंगे रहना तो मान के कड़ाका निकल जाएगा। बिल्कुल बिल्कुल। गर्मी
ਕੰਮ ਦੀ ਵੇਲੇ ਆਵਾਮ ਦਾ ਗਾਹਕ ਨਿਕਲ ਜਾਏਗਾ ਇਹ ਅੱਛਾ ਆਵਾਮ ਦਾ ਗਾਹਕ ਨਿਕਲਿਆ ਤੇ ਹਵਾ ਮੈਂ ਇਸ ਉਮਰ ਦਾ ਗਾਹਕ ਨਿਕਲ ਜਾਏਗੀ ਭੁੱਲ ਜਾਂਦੇ ਨੇ ਕੀ ਤੁਹਾਡੇ ਦਿਲ 'ਚ ਕਿੰਨੀ ਮੁਹੱਬਤ ਰਹਿ ਗਈ ਹੈ? ਸਾਡੇ ਦਿਲ 'ਚ ਕਸਮ ਖੁਦਾ ਦੀ ਨਵਾਸ਼ੀ ਦੀ ਮੁਹੱਬਤ ਠੀਕ ਹੈ। अल्लाह जानता है बहुत टुट के भरी है लेकिन करिए कि यार ढिड हो के फिर की करिए पंजाबी की तुहानू पता ढिड का मामला बड़ा तेज है बिल्कुल सही है। तो ढिड के मामले चो की हुण असी असी की समझ नहीं आ रही कि कमां नू की करिए कमां दा बंद भी नहीं कर सकते चला भी नहीं सकते तो महकमे भी पूरे करने बिल भी देना बिजली चोरी भी नहीं करनी तो फिर हुकूमत ਨੂੰ ਚਾਹੀਦਾ ਕਿ ਕਮ ਸੇ ਕਮ ਇਹ ਜਿਹੜਾ ਰਾਤ ਦਾ ਟਾਈਮ ਹੈ ਇਹਨੂੰ ਚੇਂਜ ਕਰਨ। खत्म कर दें यार इनके जाओ यार काम करो जी अस्सलाम वालेकुम, वालेकुम अस्सलाम। कैसे हैं आप? ठीक हैं? अल्हम्दुलिल्लाह। क्या खरीदारी करने आई हैं? हम लोग अपना स्टेशनरी का सामान लेने आए थे यहाँ से। ठीक है। आपकी माशाल्लाह वो हुलिया देख के मुझे लग रहा है जैसे कोई आर्टिस्ट हैं आप। जी मैं डिज़ाइनर हूँ। ओके, क्या डिज़ाइन करती हैं आप? मैं बेसिकली फैशन टेक्सटाइल डिज़ाइनर हूँ और ठीक है। वैसे मैं यूनिवर्सिटी में लेक्चरर भी हूँ तो मैं अपना डिज़ाइन का भी और साथ एकेडमिक्स में। और यहाँ से कौन सी चीज़ें ढूंढने के लिए आई हैं जो आपकी डिज़ाइन में काम आएंगी? यहाँ बेसिकली उर्दू बाज़ार साथ है ठीक तो है। हम वहाँ से सारा अपना स्टेशनरी का सामान ठीक लेने आए थे। है। अभी तो टाइम भी थोड़ा रह गया, 9 बजे बाजार भी बंद हो जाते हैं। आई थिंक ये एक थोड़ा काइंड ऑफ ड्रॉबैक है क्योंकि हम सब अब अपनी फील्ड में काम कर रहे हैं तो जॉब्स का टाइम होता है उसके बाद फ्री होके ही आना पड़ता है तो उसके बाद बहुत कम टाइम रह जाता है तो वो हसल है फॉर एवरीवन। अब जो है हमारी वज़ीर आला वो भी एक खातून है, आप कैसे देख रही हैं जो काम चल रहा है, जो निज़ाम चल रहा है हुकूमत का? आई थिंक अच्छा काम कर रहे हैं बट थोड़ी सी इम्प्रूवमेंट की ज़रूरत है कि इतनी जल्दी क्योंकि लाहौर हमने तो बचपन से देखा है हर टाइम खुला होता है, हर टाइम आप जिस मर्जी टाइम मार्केट जा सकते हो तो अब वो टाइम आपको लगता है कि रिस्ट्रिक्शन आ गई है और उसकी वजह से बहुत सारे लोगों का जैसे इन शॉपकीपर्स का भी बहुत ज़्यादा हर्ज होता होगा कोई इतनी जल्दी बंद कर देते हैं। लोग पहले रात में आते थे, अंदरून तो वैसे ही लोग ज़्यादातर रात में आते एक्सप्लोर करने ठीक है। तो आई थिंक इसको थोड़ा सा देखते हैं बाकी तो इट्स गुड। वैसे ठीक चल रहा है सारा निज़ाम। आपने वोट किसे दिया था? That's a secret. आप बता नहीं सकती। हाँ, that's a secret. I cannot tell. ओवरऑल देखती हैं जिस तरह के काम हो रहे हैं आइंदा दिनों में को पाकिस्तान में बेहतरी आएगी या आप कैसा पाकिस्तान सोचती हैं? मुझे किस लगता तरह है होना अगर चाहिए? जेंजी आ जाए ना गवर्नमेंट में और सारी जगहों पे तो बहुत बेस्ट हो जाएगा पाकिस्तान तो के लिए। जेंजी आएगी कैसे? जेंजी को मौका देंगे तो जेंजी आ जाएगी। आप खुद इलेक्शन लड़ेंगी किसी दिन? हाँ, आई वुड। मेरे बाबा भी थे एक टाइम पे पॉलिटिक्स में। अच्छा, अभी नेक्स्ट इलेक्शन लड़ना चाहेंगी आप? आई वुड लव टू अगर पॉलिटिक्स अच्छी हो जाए क्योंकि हमारी पॉलिटिक्स फेयर नहीं है और वो अच्छी नहीं है तो लेकिन कोशिश तो करनी चाहिए कि जेंजी आगे आएगी तो मुल्क का निज़ाम ठीक अगर होगा। जेंजी को मौका देंगे तो जेंजी आएगी। चले आपको मौका मिल गया हाँ। तो सबसे पहले क्या करेंगे? सबसे पहले जो है ना मैं एजुकेशन पे काम करूँगी क्योंकि मैं खुद भी एकेडमिक्स में हूँ तो एजुकेशनल सेक्टर मुझे लगता है कि बहुत पीछे है। लाइक हमारा कोर्स बहुत पीछे है, दुनिया कहाँ पहुँच गया, हम अभी भी वो पढ़ रहे हैं, थेरीज पढ़ रहे हैं, प्रैक्टिकल काम नहीं है तो आई वुड वर्क फॉर एजुकेशन। एजुकेशन के लिए और इसके अलावा? उसके बाद मैं अपनी फैशन इंडस्ट्री में काम ठीक है। एक उससे रिलेटेड कि मटेरियल सस्ता हो जाए ताकि जो डिज़ाइनर थे उनके लिए आसान नहीं, हो आपने तो फिर सियासतदान बन जाना, आपने डिज़ाइनर भी रहना सर। हाँ तो ऑफकोर्स मैं अपने वो नीच तो नहीं ना छोड़ूंगा। चलें ठीक हो गया जी। अस्सलाम वालेकुम भाईजान। वालेकुम सर अस्सलाम। किस चीज़ का इंतज़ार कर रहे हो बैठे? सर किसी चीज़ का इंतजार कर रहे हैं कि खुशहाली आवे, कोई ऐसी भी खुशहाल हुई है ऐसी माशाल्लाह मैटर किता है, ऐसी भी नौकरी तो बहाल है, बाइकियाँ चला रहे हैं, रोजी कमा रहे हैं बच्चे दी की करिए किथे जाइए, घर दे बिल नहीं मान ਜਿਹੜੇ ਖਰਚ ਕਰਨੇ ਜੋੜਨੇ ਉਹ ਸਾਰਾ ਕੁਝ ਮਹੀਨੇ ਬਾਅਦ ਗਵਰਨਮੈਂਟ ਨੂੰ ਦੇ ਦੇਣੇ ਨਾ ਦਈਏ ਤੇ ਸਰ ਘਰ ਦੀ ਬਿਜਲੀ ਬੱਤੀ ਸਭ ਕੁਝ ਬੰਦ ਹੋ ਜਾਏ। अच्छा, आवाम टैक्स भी दे रही है, बिलों के भी टैक्स दे रही है, पेट्रोल के भी पैसे दे रही है, कोई रिटर्न च हुकूमत भी कुछ दे रही है आवाम को? सर ਸਾਨੂੰ ਤੇ ਫਿਲਹਾਲ ਨੁਕਸਾਨ ਹੀ ਹੋ ਰਿਹਾ ਜੀ, हुकूमत को कोई फायदा ਸਾਨੂੰ ਕੋਈ नहीं, हुकूमत सिर्फ लगी है बना लो वो कर लो ये कर लो वो कर लो, आवाम वास्ते कुछ सोचन, कोई महंगाई वास्ते सोचन, कोई पेट्रोल सस्ता करन, कोई रिलीफ देन बिल्लां जी ਜਿਹੜੇ ਸਭ ਤੋਂ ਜ਼ਿਆਦਾ ਤਕਲੀਫ ਸਿਰਫ ਬਿੱਲਾਂ ਦੀ ਹੈਗੀ ਸਰ, ਸਾਨੂੰ ਬਿੱਲ ਦੀ ਦੂਰੀ ਸਾਨੂੰ ਹੋ ਜਾਵੇ ਤਾਂ ਅਸੀਂ ਬੜੇ ਖੁਸ਼ਹਾਲ ਹੋ ਜਾਈਏ। ਸਾਨੂੰ ਤਕਲੀਫ ਸਿਰਫ ਬਿੱਲਾਂ ਦੀ ਹੈਗੀ ਕਿ ਅਸੀਂ ਮਾੜੇ ਲੋਕ ਹੈਗੇ ਹਾਂ, ਸਾਡਾ ਬਿੱਲ ਘੱਟ ਤੋਂ ਘੱਟ ਆਵੇ, ਪਰ ਸਾਨੂੰ ਸਰ ਅਮੀਰ ਬੰਦੇ ਇਸਤੇਮਾਲ ਕਰਦੇ ਨੇ, ਉਹ ਗਰੀਬਾਂ ਨੂੰ ਬਿੱਲ ਆ ਜਾਂਦਾ ਸਰ, ਗਰੀਬ ਕੀ ਕਰੇ ਨਾ ਦੇਵੇ ਤੇ ਸਰ ਉਹ 1 ਮਿੰਟ ਤੋਂ ਪਹਿਲੇ ਸਰ ਉਹ ਬਿਜਲੀ ਮੀਟਰ ਕੱਟ ਕੇ ਚਲੇ ਜਾਂਦੇ ਨੇ, ਉਹ ਕਹਿੰਦੇ ਨੇ ਤੁਸੀਂ ਕੌਣ ਤੇ ਅਸੀਂ ਕੌਣ। अच्छा सर, ਤੁਹਾਡਾ ਬਿੱਲ ਕਿੰਨਾ ਆ ਰਿਹਾ ਅੱਜ? सर मेरा बिल आ रहा है ये 13,000 12,000, 2 पखे चल रहे हैं, एक मोटर चल रही है बस, एक टीवी चल रहा है, और कुछ नहीं चल रहा है। वाला साहब मेरे हार्ट के मरीज है, अभी बाइकियाँ चला रहे हैं जी फुल टाइम, पूरी दिहाड़ी जी 1500 1600 1700,
ਇਹ ਆਮਦਨੀ ਹੈਗੀ ਹੈ ਸਰ। और बच्चे वगैरह भी है ना ਸਰ साढ़े? 3 ਬੱਚੇ ਨੇ ਅਲਹਮਦੁਲਿਲਾ। स्कूल भी जा रहे हो ਅੱਲਾ ਦਾ ਸ਼ੁਕਰ ਹੈ ਸਰ। और वो भी खर्चा है एक पूरा ही। ਸਰ ਕੀ ਕਰੀਏ ਫਿਰ, ਅੱਲਾ ਪਾਕ ਨਿਜ਼ਾਮ ਚਲਾ ਹੀ ਦਿੰਦਾ ਕਿਸੇ ਨਾ ਕਿਸੇ ਤਰੀਕੇ ਨਾਲ। बिल्कुल बिल्कुल। ਉਹਨੇ ਤੇ ਵਾਅਦਾ ਕੀਤਾ ਰੋਜ਼ੀ ਦਾ, ਤੇ ਨਾ ਗੌਰਮੈਂਟ ਨੇ ਵਾਅਦਾ ਕੀਤਾ ਹੋਵੇ ਤੇ ਸਰ ਰੋਜ਼ ਬੰਦੇ ਮਰਦੇ ਹੋਣ। बिल्कुल। ਬਾਕੀ ਗੌਰਮੈਂਟ ਕੋਲ ਇਲਤਜਾ ਹੈਗੀ ਹੈ ਸਾਡੀ ਕਿ ਆਵਾਮ ਵਾਸਤੇ ਕੋਈ ਸੋਚਣ, ਬਿਹਤਰ ਕਰਨ। ਅੱਛਾ ਸਰ, ਵੈਸੇ ਤਾਂ ਅਸੀਂ ਕਾਰੋਬਾਰੀ ਹਜ਼ਰਾਤ ਨੂੰ ਮਿਲ ਰਹੇ ਹਾਂ ਔਰ ਪੁੱਛ ਰਹੇ ਹਾਂ ਉਹਨਾਂ ਦੇ ਕਾਰੋਬਾਰ ਦੇ ਹਵਾਲੇ ਨਾਲ। ਤੁਸੀਂ ਦੱਸੋ ਤੁਹਾਡਾ ਕੰਮ ਕਿਹਦਾ ਚੱਲ ਰਿਹਾ ਬਾਈਕਿਆਂ ਦਾ ਅੱਜ ਕੱਲ੍ਹ? ਸਰ ਸਾਡਾ ਕੰਮ ਸਰ ਕੁਛ ਨਹੀਂ ਸਰ, ਬਸ ਅਸੀਂ ਵਕਰ ਨੂੰ ਧੱਕਾ ਦੇ ਰਹੇ ਹਾਂ। ਕੰਪਨੀ ਅਸੀਂ ਯੰਗ ਉਹਦੇ ਚਲਾ ਰਹੇ ਹਾਂ, ਕੰਪਨੀ ਸਾਨੂੰ ਜੋ ਦਿੰਦੀ ਹੈ ਸਰ ਅਸੀਂ ਰੱਖ ਲੈਂਦੇ ਹਾਂ। ਫਾਸਟ ਟਾਈਮ ਸਰ 3-3 ਕਿਲੋਮੀਟਰ ਦਾ ਸਾਨੂੰ 100 ਰੁਪਏ ਮਿਲਦਾ ਹੈ, ਅਸੀਂ ਚੁੱਪ ਕਰ ਜਾਂਦੇ ਹਾਂ। ਅਸੀਂ ਕੀ ਕਰੀਏ ਸਰ, ਅਸੀਂ ਰੋਜ਼ੀ ਕਮਾਣੀ, ਰਾਤ ਨੂੰ ਬੋਨਸ ਇਕੱਠਾ ਹੋ ਜਾਂਦਾ ਸਾਨੂੰ 700-800 ਰੁਪਇਆ, 700-800 ਹਜ਼ਾਰ ਰੁਪਇਆ ਇੱਧਰੋਂ ਕਮਾ ਲੈਂਦੇ, 1000-1200-1500 ਦੀ ਦਿਹਾੜੀ ਲਾ ਕੇ ਅੱਲਾ ਦਾ ਸ਼ੁਕਰ ਕਰਕੇ ਅੱਛਾ ਸਰ, ਇੱਕ ਤਾਂ ਮੈਨੂੰ ਇਹ ਦੱਸੋ ਕਿ ਕਿੰਨੀਆਂ ਰਾਈਡ ਤੇ ਬੋਨਸ ਮਿਲਦਾ ਔਰ ਅੱਜ ਕੱਲ੍ਹ ਬੋਨਸ ਮਿਲ ਰਿਹਾ? ਸਰ ਜੀ ਬੋਨਸ ਪਹਿਲੇ ਬੜਾ ਅੱਛਾ ਮਿਲਦਾ ਹੈ, ਵੈਸੇ ਯੰਗ ਹੋ ਲੋ ਉਹਨਾਂ ਨੇ ਮਜ਼ੀਦ ਬਹੁਤ ਹੀ ਐਸਾ ਕੰਮ ਕੀਤਾ ਕਿ ਸਰ ਨਾ ਹੁੰਦੇ ਪਰ 18 ਰਾਈਡਾਂ ਲਗਾਓਗੇ ਸਰ ਜਾ ਕੇ ਤੁਹਾਨੂੰ 900 ਰੁਪਏ ਬੋਨਸ ਮਿਲੇਗਾ। 18 ਰਾਈਡਾਂ ਸਰ ਤੁਸੀਂ ਸਮਝਦਾਰ ਹੈਗੇ, ਕੋਈ ਪੂਰੇ ਦਿਨ ਚ ਹੁੰਦੀ ਹੈ ਨਹੀਂ? ਤੁਹਾਡੇ 12-14 ਘੰਟੇ ਦਾ ਕੰਮ ਹੈ ਫਿਰ। ਸਰ ਜੀ ਇਹੀ ਤੇ ਗੱਲ ਹੈਗੀ ਸਰ, ਅਸੀਂ ਤਕਰੀਬਨ 10 ਰਾਈਡਾਂ ਕਰ ਲਈ, ਅਸੀਂ ਅੱਲਾ ਦਾ ਸ਼ੁਕਰ ਅਦਾ ਕਰ ਲੈਣੇ ਕਿ ਚਲੋ ਸ਼ੁਕਰ ਹੈ ਅੱਲਾ ਦਾ। ਬਸ ਸਾਨੂੰ ਤਕਲੀਫ ਸਰ ਇਹੀ ਹੈਗੀ ਜੀ ਇਸ ਚੀਜ਼ ਦੀ, ਬਾਕੀ ਤੇ ਅੱਲਾ ਦੇ ਰਹੇ ਅਸੀਂ ਖਾ ਰਹੇ ਹਾਂ ਬਸ। ਯਾਨੀ ਕਿ ਬਿੱਲ ਦਾ ਨਿਜ਼ਾਮ ਠੀਕ ਹੋ ਜਾਏ, ਪੈਟਰੋਲ ਘਟ ਜਾਏ ਤੇ ਤੁਸੀਂ ਆਟੋਮੈਟਿਕਲੀ ਸਰ ਸਰਕਟ ਚੱਲ ਹੀ ਰਿਹਾ। ਆਟੋਮੈਟਿਕਲੀ ਸਰ ਗਰੀਬ ਬੰਦਾ ਕੁਝ ਹਾਲ ਹੋ ਜੇ ਸਰ। ਮੈਂ ਆਪਣੀ ਗੱਲ ਨਹੀਂ ਕਰ ਰਿਹਾ ਸਰ, ਸਾਰੇ ਗਰੀਬਾਂ ਦੀ ਵੀ ਇਹੀ ਸਜ਼ਾ ਹੋਏਗੀ ਕਿ ਬਿੱਲ ਘੱਟ ਹੋ ਜਾਣ ਤੇ ਮਹਿੰਗਾਈ ਘੱਟ ਹੋ ਜਾਵੇ, ਅਸੀਂ ਖੁਸ਼ਹਾਲ ਹੋਈਏ। ਅਸੀਂ ਜੋ ਕਮਾ ਰਹੇ ਸੀ ਜੀ ਵੀ ਸ਼ੁਕਰ ਅਲਹਮਦੁਲਿਲਾ, ਸ਼ੁਕਰ। ਬਸ ਸ਼ੁਕਰ ਹੀ ਕਰ ਸਕਦੇ, ਇਸ ਤੋਂ ਇਲਾਵਾ ਸਰ ਕੁਝ ਨਹੀਂ ਕਰ ਸਕਦੇ। ਠੀਕ ਹੋ ਗਿਆ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਨਾਮ ਹੈ ਭਾਈ? ਜ਼ੁਏਬ। ਤੁਹਾਡਾ ਕੀ ਨਾਮ? ਹਮਜ਼ਾ। ਅੱਛਾ, ਕੀ ਕਰਦੇ ਹੋ? ਅਸੀਂ ਮੈਂ ਬਾਹਰ ਜਾ ਰਿਹਾ ਸਾਊਦੀ ਅਰਬ ਜਾਣਾ ਹੈ? ਤਿਆਰੀ ਕਰ ਰਹੇ ਹੋ? ਤਿਆਰੀ ਕਰ ਰਹਾ ਇਹ ਤਾਂ ਜਾਣ ਛੁਡਾ ਕੇ ਸਾਰੇ ਬਾਹਰ ਜਾਣਾ। ਤੁਹਾਡੇ ਕੋਲ ਵੀਜ਼ੇ ਵਗੈਰਾ ਲੱਗ ਗਏ ਨੇ? ਹਾਂ ਇਹਦਾ ਲੱਗ ਗਿਆ। ਅੱਛਾ, ਕੀ ਕੰਮ ਸ਼ਮ ਕੀ ਕਰੋਗੇ ਉੱਥੇ? ਅਸੀਂ ਡਰਾਈਵਰੀ ਕਰਾਂਗੇ। ਅੱਛਾ, ਡਰਾਈਵਰੀ ਦਾ ਵੀਜ਼ਾ ਲਵਾਇਆ ਹਾਂ ਤੁਸੀਂ? ਡਰਾਈਵਰੀ। ਇੱਥੇ ਕੀ ਕਰ ਰਹੇ ਸੀ ਪਾਕਿਸਤਾਨ 'ਚ? ਇਹ ਤੇ ਇੰਜੋਏ ਕਰ ਰਹੇ ਅੱਛਾ, ਹਾਂ। ਪੜ੍ਹੇ ਲਿਖੇ ਹੋ? ਪੜੇਗਾ ਕਿੰਨੀਆਂ ਕਲਾਸਾਂ ਪੜ੍ਹੇ ਹੋ? ਐਫਏ ਤੇ ਤੁਹਾਨੂੰ ਲੱਗਦਾ ਨਹੀਂ ਕਿ ਪਾਕਿਸਤਾਨ ਦੇ ਹਾਲਾਤ ਠੀਕ ਹੋਣਗੇ? ਨਹੀਂ ਨਹੀਂ ਲੱਗਦਾ। ਕਿਉਂ? ਅਸੀਂ ਆਪ ਜੋ ਬਾਹਰ ਚੱਲੇ ਹਾਂ। ਤੁਸੀਂ ਠੀਕ ਕਰਨੇ ਸਰ? ਅਸੀਂ ਹੀ ਕਰ ਰਹੇ। ਅੱਛਾ, ਨਹੀਂ ਓਵਰਆਲ ਦੇਖਦੇ ਹੋ हुकूमत को काम शम कर रही है तो मामला समझ आते ने पाकिस्तान ਦੇ? ਸਾਨੂੰ ਕੋਈ ਸਮਝ ਨਹੀਂ ਆ ਰਹੀ, जितने ਮਹਿੰਗਾਈ ਬਹੁਤ ਹੈ ਯਾਰ। जितने मंगाए उतने समझ नहीं कौन आते। ਅੱਛਾ, ਅੱਜ ਕੱਲ UAE ਵਗੈਰਾ ਇਧਰ ਦੂਜੇ ਅਰਬ ਮੁਮਾਲਿਕ ਚ ਜਾਣ ਵਾਸਤੇ ਜਿਹੜੇ ਵੀਜ਼ੇ ਨੇ ਉਹ ਮੁਸ਼ਕਲ ਹੋ ਗਏ ਨੇ। ਵੀਜ਼ੇ ਲੱਗ ਹੈ ਰਹੇ ਨਹੀਂ ਨੇ ਬੰਦ, ਵੀਜ਼ੇ ਬੰਦ ਨੇ UAE ਦੇ ਸਾਰੇ ਹੀ, ਹੂੰ। ਤੇ ਸਾਊਦੀਆ ਦੇ ਖੁੱਲੇ ਹੋਏ ਨੇ। ਅੱਛਾ, ਸਿਰਫ ਸਊਦੀਆ ਲੱਗ ਰਹੇ ਹਾਂ ਨੇ? ਸਾਊਦੀਆ ਦਾ। ਤੁਹਾਨੂੰ ਕਿੰਨੀ ਦੇਰ ਹੋ ਗਈ ਟਰਾਈ ਕਰਦੇ ਨੂੰ? ਸਾਊਦੀਆ ਦੇ ਹਾਂ ਹਾਂ, ਪਿਛਲੇ ਹਫਤੇ ਅਪਲਾਈ ਕੀਤਾ ਤੇ ਵੀਜ਼ਾ ਵੀ ਆ ਗਿਆ, ਲੱਗ ਵੀ ਗਿਆ। ਵੇਖ ਲਿਆ ਜੇ ਬੰਦਾ ਠੀਕ ਹੈ ਏਜੰਟ ਤੁਹਾਡਾ? ਏਜੰਟ ਉਹ ਤੇ ਉਹ ਚਾਚੂ ਹੀ ਹੈ ਮੇਰਾ, ਆਪ ਹੀ ਕਰ ਲੈ। ਅੱਛਾ, ਫਿਰ ਠੀਕ ਹੈ, ਚਾਚੂ ਇਹਦੇ ਨਾਂ ਤੁਹਾਡਾ ਲੱਗ ਗਿਆ। ਹਾਂ ਠੀਕ ਹੈ। ਕੀ ਰਿਕੁਆਇਰਮੈਂਟ ਕੀ ਸੀ, ਕੀ ਕੁਝ ਪੂਰਾ ਕੀਤਾ ਜੋ ਹੁਣ ਤੱਕ? ਵੀਜ਼ੇ ਪਿੱਛੇ ਹਾਂ, ਕੁਝ ਵੀ ਨਹੀਂ ਹੋ ਸਕਦਾ, ਵੀਜ਼ਾ ਤੇਰਾ ਚਾਹੀਦਾ ਬਾਹਰ। ਟਰੈਵਲਿੰਗ ਲਾਇਸੈਂਸ ਬਣਿਆ ਤੁਹਾਡਾ? ਹਾਂ ਪਾਕਿਸਤਾਨ ਦਾ ਬਣਿਆ ਹੋਇਆ। ਤੁਹਾਡੀ ਉਮਰ ਕਿੰਨੀ ਹੈ? 21 ਸਾਲ। ਚਲੋ ਠੀਕ ਹੋ ਗਿਆ ਜੀ, ਬੈਸਟ ਆਫ ਲੱਕ। of ਅੱਲਾਹ ਪਾਕ luck। ਤੁਹਾਨੂੰ ਕਾਮਯਾਬ ਕਰੇ ਆਮੀਨ। ਜੀ। ਅਸਲਾਮ ਵਾਲੇਕੁਮ ਭਾਈਜਾਨ। ਸਰ ਇਹ ਕੀ ਸੇਲ ਕਰ ਰਹੇ ਹੋ? ट्राउजर पैंट वगैरह ड्रेस पैंट ये बस ਕਾਰੋਬਾਰ ਦੇ ਹਾਲਾਤ ਕੈਸੇ ਚੱਲ ਰਹੇ बहुत हैं? बुरे, बहुत बुरे। अच्छा, तो कारपोरेशन नौकरियां है नहीं, बंदा की करेगा। बच्चों से थोड़ा मोटा सिस्टम लाया है, वो भी नहीं काम करन दे रहे यार। ठीक है। कोई ना कोई आ जाता है, कोई ना कोई कारपोरेशन आ जाती है, कोई वो आ जाता है, बस वो लाए हम की करिए। ਅੱਛਾ, ਇੰਨੇ ਮਹਿਕਮੇ ਵਾਲੇ ਹੁਣ ਤਾਂ ਹੋ ਗਏ ਨੇ, ਪੈਰ ਵਾਲੇ ਵੀ ਆਉਂਦੇ ਨੇ, LD ਵਾਲੇ ਵੀ ਆਉਂਦੇ ਨੇ, ਕੋਈ ਕਮੇਟੀ ਵੀ ਆ ਗਿਆ, ਹਾਂਜੀ। ਕਾਰਪੋਰੇਸ਼ਨ ਵਾਲੇ ਵੀ ਆ ਗਏ, ਕੋਈ 2-4 ਹੋਰ ਵੀ ਆ ਗਏ, ਤੇ ਕਿਵੇਂ ਇਹਨਾਂ ਨਾਲ ਡੀਲ ਕਿਵੇਂ ਕਰਦੇ ਹੋ? कोई डील नहीं यार, चुक के ले आते हैं, साइड से कर लेने, वो अपना बड़े स्टिक है ने, कोई अच्छा, किसी बैठन नहीं देते किते। कोई रियायत नहीं किसी ਜੇ किस्म ਤੁਰ ਫਿਰ ਕੇ ਅਗਰ ਤੁਸੀਂ ਕੰਮ ਕਰ ਲਓ ਤੇ? वो भी यार कर ले, कितना कुछ बंदा कर सकता है। कोई ना कोई गर्मी हो, कितनी गर्मी है, ऐसा नहीं वैसे नहीं बैठा इंदा ते वो बंदा की कर सकता। ਔਰ ਬਾਜ਼ਾਰ ਵੀ ਜਲਦੀ ਬੰਦ ਹੋ वो ਜਾਂਦਾ? बाजार भी जल्दी बंद हो जाते हैं। अगे चलो दिने गर्मी होंगी, हबस का टाइम दा सैकंड टाइम बंदा लांदा, वो भी 9 बजे का टाइम है तकरीबन। वो सारियां चीज़ां मैनेज करके बहुत मुश्किल है। नेज़े ते रोटी कमाने वाला है, नेज़े ते यकीन करो बहुत बुरे हालात ने। फिर जो 3-4 बच्चे हों, उन्हें प्राइवेट बच्चों ने पढ़ाना है, फिर रोटी मैंने फीसां देनियां, फीसां दे बिजली दे बिल यकीन करो 210 यूनिट का बिल मेरा 9,500 रुपया है, सिर्फ 210 यूनिट का। इन्नी इधरों फाड़ के मैं बिल जमा कराया। ਸਰ ਹਰ ਮਹੀਨੇ ਕਿੰਨਾ ਬਿੱਲ ਆ ਰਿਹਾ? तकरीबन नहीं यार, एक यूनिट भी उत्ती होई होवे ते 8 8.5 9 हज़ार तो पक्का है ना यार। वो वेख ना हुण 2 कमरे ने, पक्खे ते चलना है, बगैर मोटर तो पानी नहीं आना,
ਕੱਪੜੇ ਵੀ ਧੋਤੇ ਜਾਣੇ ਨੇ, ਛੋਟੀ ਮੋਟੀ ਇੱਕ ਫ੍ਰਿਜ ਵੀ ਹੈ। ਤੁਸੀਂ ਦੇਖੋ ਇਹ ਜ਼ਰੂਰ ਇਹ ਉਹ ਜ਼ਰੂਰਤਾਂ ਜਿਹੜੀਆਂ ਇਹਦੇ ਬਗੈਰ ਗੁਜ਼ਾਰਾ ਨਹੀਂਗਾ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕੀ ਹਾਲਾਤ ਹੁੰਦੇ ਆ ਬੰਦੇ ਦੇ। ਉਹ ਸਭ ਤੋਂ ਜ਼ਿਆਦਾ ਟੈਨਸ਼ਨ ਬਿਜਲੀ ਦੇ ਬਿੱਲ ਦੀ ਹੈ, ਯਕੀਨ ਕਰੋ। ਉਹਦੇ ਬਾਅਦ ਲੋਡ ਸ਼ੇਡਿੰਗ ਹੋਣ ਦੇ ਬਾਵਜੂਦ 200 ਯਾਨੀ ਕਿ ਇਹ ਲੱਗਿਆ ਯਾਰ 200 ਹੈ ਤੇ ਨਹੀਂ। ਫਿਰ ਅੱਜ ਕੱਲ੍ਹ ਡਿਜੀਟਲ ਮੀਟਰ ਤੇ ਪਤਾ ਵੀ ਨਹੀਂ ਲੱਗਦਾ ਯੂਨਿਟ ਦਾ, ਕਦੀ ਉਹ ਕਦੀ ਉੱਧਰ ਕਦੀ ਉੱਧਰ। ਬਾਅਦ ਬਾਅਦ ਖੁਦ ਵੀ ਬਿਜਲੀ ਬੰਦ ਕਰਾ ਦਈ ਹੈ ਕਿ ਯਾਰ ਬੱਚਿਆਂ ਨੂੰ ਕਹਿ ਦੀ ਯਾਰ ਇੱਕ ਕਮਰੇ 'ਚ ਆ ਕੇ ਪੜੋ ਯਾਰ, ਤੁਹਾਡੀ ਮਿਹਰਬਾਨੀ। ਮੇਰੇ 2 ਬੇਟੇ ਕਾਲਜ ਦੇ ਵਿੱਚ ਪੜ੍ਹ ਰਹੇ ਹੈ ਮਾਸ਼ਾਅੱਲਾ। ਤੇ ਉਹ ਯਕੀਨ ਕਰੋ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ। ਮੈਂ ਬਸ ਅੱਲਾ ਹੀ ਗਾ, ਯਕੀਨ ਕਰੋ, ਅਦਰਵਾਈਜ਼ ਬੰਦੇ ਦਾ ਸੁਧਾਰੂ ਨਹੀਂ ਗਾ। ਅੱਛਾ, ਤੁਸੀਂ ਮੈਨੂੰ ਪੁਰਾਣੇ ਲੋਰੀਏ ਲੱਗ ਰਹੇ ਜੀ, ਮੈਂ ਪੱਕੇ ਲੋਰੀਏ ਹੋ। ਪੱਕਾ ਲੋਰੀਆ। ਔਰ ਤੁਸੀਂ ਵੋਟ ਵੀ ਦਿੱਤਾ ਉਹਨਾਂ ਨੂੰ ਲੇਕਿਨ। ਨਹੀਂ ਅੱਲਾ ਨਾ ਕਰੇ, ਅੱਛਾ ਨਹੀਂ ਦਿੱਤਾ ਮੈਂ ਵੋਟ ਦਿੱਤਾ। ਠੀਕ ਹੈ, ਫਿਰ ਤਾਂ ਤੁਸੀਂ ਵੋਟ ਹੀ ਨਹੀਂ ਇਸ ਹੁਕੂਮਤ ਨੂੰ ਦਿੱਤਾ, ਤੁਹਾਡਾ ਸ਼ਿਕਵਾ ਹੀ ਨਹੀਂ ਰਹਿ ਜਾਂਦਾ। ਜਿਹਨੂੰ ਮਰਜ਼ੀ ਵੋਟ ਦਿਓ, ਹੁਕੂਮਤ ਨੇ ਉਹੀ ਕਰਨਾ, ਮੈਨੇਜਮੈਂਟ ਹੈਗੀ, ਤੁਹਾਨੂੰ ਪਤਾ ਹੈ। ਜਿਹਨੂੰ ਮਰਜ਼ੀ ਦੇ ਦਿਓ, ਤੁਸੀਂ ਜਿਹਨੂੰ ਮਰਜ਼ੀ ਵੋਟ ਦੇ ਦਿਓ, ਮੈਂ ਨੂੰ ਦੇ ਦਾਂਗਾ ਫਿਰ ਵੀ ਵੋਟ ਉਧਰ ਹੀ। ਇਹ ਜਾਦੂ ਚੱਲ ਰਿਹਾ। ਜਾਦੂ ਤੁਹਾਡੇ ਸਾਹਮਣੇ ਫਾਰਮ 45 47 ਤਾਂ ਇਹੀ ਸੁਣਨ ਚ ਆ ਰਿਹਾ ਯਾਰ, ਹੋਰ ਕੀ ਹੈ। ਅਸੀਂ ਕਹਿੰਦੇ ਆ ਕਮ ਅਜ਼ ਕਮ ਨਾ ਹੋਵੇ, ਯਕੀਨ ਜ਼ਿੰਦਗੀ ਆਸਾਨ ਹੋ ਜਾਏ। ਜ਼ਿੰਦਗੀ ਆਸਾਨ ਕੀ ਹੈ, ਬਿੱਲਾਂ ਦਾ ਯਾਰ ਵੇਖੋ ਨਾ ਹੁਣ। ਕਿ ਕਹਿਣ ਦਾ ਮਕਸਦ ਹੈ ਕਿ ਇਹ ਹੀ ਹੁਕੂਮਤ ਅਗਰ ਅੱਛੇ ਕੰਮ ਕਰੇ, ਆਮ ਆਦਮੀ ਨੂੰ ਰਿਲੀਫ ਦੇਵੇ ਤੇ ਬੰਦੇ ਤੇ ਇਹਨਾਂ ਤੋਂ ਵੀ ਰਾਜ਼ੀ ਹੋ ਜਾਣ। ਯਾਰ ਇਹੀ ਤਾਂ ਬੰਦੇ ਹੋਰ ਕੀ ਚਾਹ ਰਹੇ ਨੇ। ਇਹਨਾਂ ਨੇ ਦੇਖੋ ਤਕਰੀਬਨ 40 ਸਾਲ ਹੁਕੂਮਤ ਕੀਤੀ ਹੈ। 40 ਸਾਲ ਹੁਕੂਮਤ ਦੇ ਬਾਵਜੂਦ ਵੀ ਇਹਨਾਂ ਨੂੰ ਨਹੀਂ ਪਤਾ ਹੈਗਾ ਯਾਰ ਗਵਰਨਮੈਂਟ ਕਿਸਾਂ ਚਲਾਣੀ ਹੈ। ਕਿ ਯਾਰ ਜ਼ਿਆਦਾਤਰ ਅਮੀਰ ਬੰਦਾ ਤਾਂ ਵੋਟ ਹੀ ਨਹੀਂ ਪਾਉਂਦਾ। ਮੇਰੇ ਨਾਲ ਦਾ ਬੰਦਾ ਲੜ ਕੇ ਉਹ ਕਰਕੇ ਤੇ ਵੋਟ ਪਾਣੇ ਨੇ, ਜੋ ਮਰਜ਼ੀ ਦੇਖ ਲਓ। ਅਮੀਰ ਬੰਦਾ ਤੇ ਘਰ ਵੋਟ ਪਾਣੀ ਨਿਕਲਦਾ ਹੀ ਨਹੀਂਗਾ ਵੋਟਾਂ ਤੋਂ। ਸਾਡੇ ਨਾਲ ਦੇ ਜਾਂਦੇ ਨੇ, ਉਹਦੇ ਲਾਣਾ 'ਚ ਲੱਗੀ ਹੁੰਦੀ, ਲੰਮੀ ਲਾਣਾ ਜਾ ਕੇ ਵੋਟ ਪਾਈਦੇ ਤੇ ਅੱਗੋਂ ਫਿਰ ਕੀ ਹੁੰਦਾ। ਇਹੀ ਗੱਲ ਯਾਰ, ਚੱਲ ਚੇਂਜਿੰਗ ਹੋ ਜਾਏਗੀ ਚੱਲ ਯਾਰ। ਲੇਕਿਨ ਇਹਨਾਂ ਨੂੰ ਪਤਾ ਹੀ ਨਹੀਂਗਾ ਯਾਰ, ਬਿਜਲੀ ਦੇ ਬਿੱਲ ਤੁਸੀਂ ਡਾਲਰਾਂ 'ਚ ਦੇ ਰਹੇ ਹੋ। ਆਈਪੀਪੀ ਦਾ ਉਹ ਰੋਲੇ ਜਿਹੜੇ ਤੁਸੀਂ ਸੁਣਦੇ ਪਏ ਹੋ, ਕੀ ਕਈ ਐਸੀਆਂ ਆਈਪੀਪੀ ਜਿਹੜਾ ਵੋਟ ਜਿਹੜੇ ਬਿਜਲੀ ਨਹੀਂ ਵੀ ਦੇ ਬਣਾ ਉਹਨਾਂ ਨੂੰ ਤੁਸੀਂ ਪੈਸੇ ਦੇ ਰਹੇ ਹੋ ਯਾਰ। ਕਿਹੋ ਜਿਹੇ ਮੁਆਹਦੇ ਕੀਤੇ ਯਾਰ। ਤੁਸੀਂ ਥੱਲੇ ਤੇ ਵੇਖੋ ਜਿਨ੍ਹਾਂ ਲੋਕਾਂ ਨੇ ਵੋਟ, ਯਕੀਨ ਕਰੋ ਚੀਕਾਂ ਨਿਕਲਦੀਆਂ ਖੁਦਾ ਦੀ ਕਸਮੇ। ਘਰ ਆਉਂਦੇ ਨਾ ਦਿਮਾਗ ਖਰਾਬ ਹੋ ਜਾਂਦਾ ਯਾਰ। ਕੋਈ ਨਾ ਕੁਕਿੰਗ ਵਾਲੇ 600 ਰੁਪਏ ਤੋਂ ਥੱਲੇ ਆਏ ਨਹੀਂ ਯਾਰ। 600 ਰੁਪਏ ਯਾਰ ਪੈਸੇ ਨੇ ਯਾਰ। ਬਿਜਲੀ ਦਾ ਬਿੱਲ ਨਾ ਵੀ ਯਕੀਨ ਕਰੋ, ਦੁਆਵਾਂ ਕੀ ਹਾਲਤ ਬੁਰੀ ਹਾਲਤ। ਬਿਜਲੀ ਦਾ ਬਿੱਲ ਸਭ ਤੋਂ ਪਹਿਲੇ ਮਾਰਨ ਡਿਆ। ਪ੍ਰਾਈਵੇਟ ਸਕੂਲਾਂ ਦੀਆਂ ਇੰਨੀਆਂ ਫੀਸਾਂ ਨੇ। ਮੈਂ ਤਾਂ ਕਹਿੰਦਾ ਯਕੀਨ ਕਰੋ ਕਿ ਅਸੀਂ ਵਾਕਈ ਇਹ ਕਿਆਮਤ ਹੈ, ਹਕੀਕਤ ਕਹਿ ਰਿਹਾ। ਬਹੁਤ ਬੁਰੇ ਹਾਲਾਤ ਨੇ ਯਾਰ। ਇੰਨੀ ਗਰਮੀ 'ਚ ਪੱਖੇ ਨਾ ਚਲਾਈਏ ਯਾਰ। ਬਗੈਰ ਮੋਟਰ ਤੋਂ ਪਾਣੀ ਆਉਂਦਾ ਹੀ ਨਹੀਂ। ਫ੍ਰਿਜ ਅਸੀਂ ਰਾਤ ਨੂੰ ਬੰਦ ਕਰਕੇ ਸੌਂਦੇ ਹਾਂ, ਯਕੀਨ ਕਰੋ। ਦਿਨੇ ਉੱਠ ਕੇ ਫਿਰ ਚਲਾਈ ਦੀ ਕਿ ਯਾਰ ਬਿੱਲਾਂ ਦਾ ਰੋਲ। ਬਿੱਲ ਸਭ ਤੋਂ ਜ਼ਿਆਦਾ ਹੈ। ਅਗਰ ਗਵਰਨਮੈਂਟ ਕੋਈ ਵੀ ਹੋ ਜਾਵੇ, ਗਰੀਬ ਬੰਦੇ ਨੂੰ ਰਿਲੀਫ ਦੇਣਾ ਚਾਹੀਦਾ, ਔਰ ਬਹੁਤ ਜ਼ਿਆਦਾ ਰਿਲੀਫ ਦੇਣਾ ਚਾਹੀਦਾ। ਯਕੀਨ ਕਰੋ ਇੰਨੀ ਸਖਤੀ, ਇੰਨੀ ਵੇਖੋ ਨਾ, ਐਡੇ ਬਾਵਜੂਦ ਬਿੱਲ ਇੰਨੇ ਨੇ ਭਾਰੇ। ਬਿਜਲੀ ਦੇ ਬਿੱਲ, ਫੀਸਾਂ, ਕਿਸ ਤਰ੍ਹਾਂ ਮੈਨੇਜਮੈਂਟ। ਬਿਲਕੁਲ ਠੀਕ। ਯਕੀਨ ਕਰੋ ਬਹੁਤ ਬੁਰੇ ਹਾਲਾਤ ਚੱਲ ਰਹੇ।